ਮੰਜ਼ਿਲ ਉਹਨਾਂ ਨੂੰ ਨਹੀਂ ਮਿਲਦੀ ਜਿਨ੍ਹਾਂ ਦੇ ਖੁਆਬ ਵੱਡੇ ਹੁੰਦੇ ਨੇ, ਬਲਕਿ ਮੰਜ਼ਿਲ ਉਹਨਾਂ ਨੂੰ ਮਿਲਦੀ ਏ ਜਿਹੜੇ ਆਪਣੀ ਜਿੱਦ ਦੇ ਉੱਤੇ ਅੜੇ ਹੁੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਇਹ ਕੰਮ ਕਰਨਾ ਹੈ ਤੇ ਕਰਨਾ ਹੈ। ਜਿਹੜੇ ਜਿੱਦ ਦੇ ਉੱਤੇ ਅੜ ਜਾਂਦੇ ਨੇ ਉਹਨਾਂ ਨੂੰ ਮੰਜ਼ਿਲ ਮਿਲਦੀ। ਔਰ ਕਿਤੇ ਇਹ ਨਾ ਸਮਝ ਲੈਣਾ ਗੁਰਮਤ ਤੋਂ ਉਲਟ ਜਿੱਦਾਂ, ਨਹੀਂ ਨਹੀਂ। ਗੁਰਮਤ ਆਸ਼ੇ ਅਨੁਸਾਰ ਆਪਣੀ ਪਰਿਵਾਰ ਦੀ ਭਲਾਈ, ਲੁਕਾਈ ਦੀ ਭਲਾਈ ਦੇ ਆਸ਼ੇ ਅਨੁਸਾਰ ਹੈ ਜੀ। ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਮੰਜ਼ਿਲ ਨੂੰ ਪਾਉਣ ਦੀ ਜਿੱਦ ਕਰ ਲੋਗੇ ਨਾ, ਜਿਹੜੀ ਜਿੱਦ ਤੇ ਅੜ ਜਾਓਗੇ, ਫਿਰ ਗੁਰੂ ਸਾਹਿਬ ਆਪ ਵਿੱਚ ਬੌੜੀ ਕਰਨਗੇ ਹੀ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਚੰਗੀਆਂ ਜਿੱਦਾਂ ਕਰਿਆ ਕਰੋ, ਇਹ ਮਾੜੀਆਂ ਨਹੀਂ ਹੁੰਦੀਆਂ। ਚੰਗੀ ਜਿੱਦ ਕਰ ਲਓ। ਜਿੱਦ ਮੈਂ ਇੰਨੀ ਬਾਣੀ ਰੋਜ਼ ਪੜ੍ਹਨੀ ਜਿੱਦ ਕਰ ਲਓ। ਇਹ ਨੇਮ ਮੈਂ ਕਰਨਾ ਹੀ ਕਰਨਾ, ਮੈਂ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ, ਮੈਂ ਸੰਗਤ ਵਿੱਚ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਾਂਜੀ, ਇਦਾਂ ਦੀਆਂ ਜਿੱਦਾਂ ਕਰਿਆ ਕਰੋ, ਚੰਗੀਆਂ ਜਿੱਦਾਂ ਜਿਹੜੀਆਂ ਤੁਹਾਨੂੰ ਅਧਿਆਤਮਿਕ ਤੌਰ ਤੇ ਵੀ ਅੱਗੇ ਲੈ ਕੇ ਜਾਣ ਔਰ ਦੁਨਿਆਵੀ ਤੌਰ ਦੇ ਉੱਤੇ ਆਟੋਮੈਟਿਕ ਤੁਸੀਂ ਅੱਗੇ ਵਧਣੇ ਸ਼ੁਰੂ ਹੋ ਜਾਓਗੇ। ਫਿਰ ਕਹਿਣ ਦੀ ਲੋੜ ਹੀ ਨਹੀਂ ਪੈਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੰਜ਼ਿਲ ਉਹਨਾਂ ਨੂੰ ਨਹੀਂ ਮਿਲਦੀ ਜਿਨ੍ਹਾਂ ਦੇ ਖੁਆਬ ਵੱਡੇ ਹੁੰਦੇ ਨੇ, ਬਲਕਿ ਮੰਜ਼ਿਲ ਉਹਨਾਂ ਨੂੰ ਮਿਲਦੀ ਜਿਹੜੇ ਜਿੱਦ ਦੇ ਉੱਤੇ ਅੜੇ ਹੁੰਦੇ ਨੇ। ਚੰਗੀਆਂ ਜਿੱਦਾਂ ਕਰਿਆ ਕਰੋ, ਚੰਗੀਆਂ ਜਿੱਦਾਂ। ਅਸੀਂ ਚੰਗੀਆਂ ਜਿੱਦਾਂ ਨਹੀਂ ਕਰਦੇ, ਅਸੀਂ ਕਰਦੇ ਹਾਂ ਗਲਤ ਜਿੱਦਾਂ ਹੈ ਜੀ। ਕੋਈ ਗਲਤ ਕੰਮ ਹੈ ਨਾ, ਉਹਦੇ ਵੱਲ ਇੱਕਦਮ ਕਦਮ ਵਧਾਵਾਂਗੇ, ਇਹ ਕਰਨਾ ਹੀ ਕਰਨਾ। ਪਰ ਉਹੋ ਹੀ ਬੰਦੇ ਨੂੰ ਕਹੋ ਭਈ ਇੱਕ ਪੜ ਸੁਖਮਨੀ ਸਾਹਿਬ ਕਰ, ਉਸੇ ਵੇਲੇ ਢੇਰੀਆਂ ਢਾ ਦਿੰਦਾ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਖਰੀ ਗੱਲ ਏ, 2-2 ਘੰਟੇ ਮੋਬਾਈਲ ਚਲਾਏਗਾ, ਪਰ ਜੇ 2 ਪੜ ਜਪਜੀ ਸਾਹਿਬ ਕਰਨੇ ਪੈ ਜਾਣ, ਉਸੇ ਵੇਲੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਚੰਗੀਆਂ ਜਿੱਦਾਂ ਕਰੋ, ਜਿਹੜੀਆਂ ਜਿੱਦਾਂ ਤੁਹਾਨੂੰ ਗੁਰੂ ਦੇ ਨੇੜੇ ਲੈ ਜਾਣ, ਜਿਹੜੀਆਂ ਜਿੱਦਾਂ ਪਿਆਰਿਓ ਸਾਡੇ ਤੁਹਾਡੇ ਅੰਦਰੋਂ ਔਗਣਾਂ ਨੂੰ ਘਟਾਉਣ, ਇਹੋ ਜਿਹੀਆਂ ਜਿੱਦਾਂ ਕਰਨੀਆਂ ਨੇ। ਤੇ ਫਿਰ ਵੇਖਿਓ ਮੰਜ਼ਿਲ ਤੇ ਆਪੇ ਕਦਮ ਚੁੰਮੇਗੀ। ਧੰਨ ਗੁਰੂ ਰਾਮਦਾਸ ਜੀ।